अस्सलाम वालेकुम। मेरा पिंड मेरा पंजाब दे नाल मैं तुहाडा वीर मुहम्मद तवीर। दोस्तों अज मैं पहुंचा पिंड झामके जिला शेखुपुरा। इत्थे सानूं भेजिया मालक सिंह विरक ने। ਉਹਦੇ पुरख इत्थों दे साडे दादा जी गुरबचन सिंह विरक ते ਉਹਦੇ परदादा जी झंडा सिंह विरक इस पिंड दे वासी समान 1947 तो पहलों उन्होंने सानूं भेजिया साडा पिंड विखा दो, अगर कोई बजुर्ग मिल जाए तो ਉਹਦੇ ਨਾਲ ਸਾਡੇ ਜਿਹੜੇ ਵੱਡਿਆਂ ਦੀ ਗੱਲਬਾਤ ਕਰਿਆ ਜੀ। ਅਸੀਂ ਪਹੁੰਚ ਗਏ ਉਹਨਾਂ ਦੇ ਪਿੰਡ। ਇਹਦੇ ਨਾਲ ਮੈਂ ਤੁਹਾਨੂੰ ਪਿੰਡ ਦੱਸ ਦਵਾਂ, ਰੋਕਾਬਾਦ ਚੂੜਕਾਣਾ ਤੇ ਨਾਲ ਧੰਤਪੁਰਾ ਤੇ ਫਿਰ ਇਧਰਲੇ ਪਾਸੇ ਕਾਲੋ ਕਿਆ ਪਰਾਂ ਜਿਹੜਾ ਜੰਡਿਆਲਾ ਸ਼ੇਰ ਖਾਂ ਆ ਜਾਂਦਾ। ਤੇ ਚੱਲਨੇ ਆ ਪਿੰਡ, ਵੇਖਨੇ ਕੋਈ ਬਜ਼ੁਰਗ ਮਿਲਦਾ ਤੇ ਉਹਨਾਂ ਨੂੰ ਪੁੱਛਨੇ ਤੇ ਵੱਡਿਆਂ ਦੇ ਬਾਰੇ ਤੇ ਨਾਲੇ ਇਹਨਾਂ ਦੀ ਜਿਹੜੇ ਹਵੇਲੀ ਭੁਲੀ ਇਥਾਂ ਦੇ ਹਵੇਲੀਆਂ ਤੋਂ ਹਵੇਲੀ ਵਾਲਿਆਂ ਦਾ ਨਾਂ ਤਾਂ ਮਸ਼ਹੂਰ ਸਨ ਇੱਥੇ, ਵਿਰਕ ਹਵੇਲੀ ਵਾਲੇ ਇਹਨਾਂ ਨੂੰ ਕਹਿੰਦੇ ਹਾਂ। ਚੱਲਨੇ ਆ, ਅਗਰ ਬਜ਼ੁਰਗ ਮਿਲ ਜਾਂਦਾ ਤਾਂ ਫਿਰ ਸਾਰਾ ਕੁਝ ਪੁੱਛਨੇ ਆ। ਅਗਰ ਤੁਹਾਡਾ ਵੀ ਦਿਲ ਕਰਦਾ ਜਿਹੜਾ ਲਹਿੰਦੇ ਪੰਜਾਬ ਜਿੱਥੇ ਤੁਹਾਡੇ ਵੱਡੇ ਗਏ ਸੀ ਉਹੀ ਵੀਡੀਓ ਵੇਖੀਏ, ਵੀਡੀਓ ਬਣਵਾਈਏ, ਘਰ ਵੇਖੀਏ ਆਪਣਾ ਵੱਡਿਆਂ ਦਾ, ਤੇ ਸਾਡੇ ਨਾਲ ਇਨਬਾਕਸ 'ਚ ਰਾਬਤਾ ਕਰ ਸਕਦੇ। ਹਾਂ, ਮਾਲਕ ਸਿੰਘ ਵਿਰਕ, ਅਸੀਂ ਪਿੰਡ ਦੇ ਵਿੱਚ ਜਿੱਥੇ ਤੁਹਾਡੀ ਹਵੇਲੀ ਸੀ ਉੱਥੇ ਆਏ ਹਾਂ। ਤੇ ਤੁਹਾਡੇ ਜਿਹੜੇ ਪਿੰਡ ਦੇ ਨੇ ਆ ਇੱਥੋਂ ਦੇ ਝਾਮਕਿਆਂ ਦੇ ਭਾਈ, ਤੁਹਾਡੇ ਜਿਹੜੇ ਵੜਕੇ ਸਨ ਦਾਦਾ ਜੀ ਪੜਦਾਦਾ, ਜਿਵੇਂ ਤੁਸੀਂ ਦੱਸਿਆ ਗੁਰਬਚਨ ਤੇ ਝੰਡਾ ਸਿੰਘ ਜਾਂ ਚੰਦਾ ਸਿੰਘ ਕੀ ਸੀ ਨਾਂ ਵਿਰਕ, ਉਹ ਹਵੇਲੀਆਂ ਵਾਲੇ ਤਾਂ ਮਸ਼ਹੂਰ ਸਨ ਇੱਥੇ ਬਹੁਤ ਜ਼ਿਆਦਾ। ਤੇ ਇਹਨਾਂ ਨੂੰ ਵੀ ਪਤਾ ਹਵੇਲੀਆਂ ਵਾਲੇ ਨੂੰ। ਤੇ ਇਹ ਮੇਰੇ ਨਾਲ ਆਇਆ ਬਾਜ਼ਾਰ ਦੇ ਵਿੱਚ ਜਿੱਥੇ ਖਲੋਤੇ ਭਾਈ, ਬਾਕੀ ਦੱਸਦੇ ਨੇ ਸਾਨੂੰ। ਭਾਈ ਹੁਣ ਦੱਸੋ, ਇਹ ਇੱਥੇ ਭਾਜੀ ਆਪਣਾ ਹਵੇਲੀ ਵਾਲਿਆਂ ਦੀ ਨਾ, ਇਹ ਇੱਥੇ ਹਵੇਲੀ ਹੁੰਦੀ ਸੀ। ਕੁਛ ਘਰ ਉੱਥੇ ਥੋੜੇ ਅੱਗੇ ਹੁੰਦੇ ਹਨ। ਜਿਹੜੀ ਮੇਨ ਹਵੇਲੀ ਹੁੰਦੀ ਸੀ, ਜਿਹੜੀ ਮਸ਼ਹੂਰ ਸੀ ਉਸ ਵੇਲੇ ਦੇ ਵਿੱਚ, ਉਹ ਇਹ ਜੇ ਇਸ ਜਗ੍ਹਾ ਤੇ ਹੁਣ ਮਤਲਬ ਇਹ ਨਾ ਮੁੰਡਾ ਜਿਹੜਾ ਮਾਲਕ ਸਿੰਘ ਹੈ ਨਾ, ਹਾਂਜੀ ਇਹ ਦੱਸਦਾ ਪਿਆ ਕਿ ਅਸੀਂ ਉਧਰ ਵੀ ਜਿਹੜੇ ਹਵੇਲੀਆਂ ਵਾਲੇ ਤੋਂ ਨਾਂ ਤਾਂ ਮਸ਼ਹੂਰ ਬਿਲਕੁਲ ਇੱਥੇ ਹਵੇਲੀਆਂ ਵਾਲੇ ਹਾਂਜੀ ਹਾਂਜੀ ਇਹ ਜਿਹੜੀ ਮੇਨ ਜਿਹੜੀ ਨਾ ਹਵੇਲੀ ਵਾਲ ਇਹ ਮਸ਼ਹੂਰ ਨੇ। ਕੁਛ ਪਹਿਲੋਂ ਵੀ ਆਏ ਸਾਨੂੰ ਉਹਨਾਂ ਦੇ ਘਰ, ਉਹ ਅਗਲੇ ਪਾਸੇ ਨੇ ਹਵੇਲੀ ਵਾਲਿਆਂ ਦੇ। ਹਾਂਜੀ, ਤੇ ਪਿੰਡ ਕਿਹੜੇ? ਇਹ ਪਿੰਡ ਝਾਮਕੇ ਜੀ, ਝਾਮਕੇ ਜ਼ਿਲ੍ਹਾ ਸ਼ੇਖੁਪੁਰਾ ਜੀ ਜ਼ਿਲ੍ਹਾ ਸ਼ੋਕ। ਨਾਲ ਪਿੰਡ ਇੱਕ ਦੋ ਦੱਸਿਆ ਜੀ। ਨਾਲ ਪਿੰਡ ਆਪਣਾ ਮਰੀਦਕੇ ਪੁੱਜਰ ਪਿੰਡ ਚ ਨਾਲ, ਤੇ ਆਪਣਾ ਮੇਨ ਤੇ ਜਿਹੜਾ ਮੇਨ ਤੇ ਅੱਗੇ ਚੱਕ ਧੰਦਪੁਰਾ, ਧੰਦਪੁਰਾ ਇੱਧਰ ਕੀ ਹੈ? ਪਿੱਛੇ ਕਾਲੋ ਕੇ, ਇੱਧਰ ਅਗਲਾ ਇੱਧਰ ਆਪਣਾ ਮਰੀਦਕੇ ਈਸਰ ਕੇ, ਨਹੀਂ ਮੇਨ ਤੇ ਮੇਨ ਤੇ ਆਪਣਾ ਚੂੜਕਾਣਾ ਮੰਡੀ ਚ। ਅੱਛਾ ਜੀ, ਕੋਈ ਬਜ਼ੁਰਗ ਜਿਹੜਾ ਅਸੀਂ ਪੂਰਾ ਪਿੰਡ ਘੰਟਾ ਹੋ ਗਿਆ ਸਾਨੂੰ ਜਿਹੜਾ ਲੈ ਕੇ ਘੁੰਮਦਾ ਪਿਆ। ਇੱਕ ਬਜ਼ੁਰਗ ਆਇਆ ਸੀ, ਉਹ ਵੀ ਪਤਾ ਨਹੀਂ ਕਿੱਥੇ ਗਿਆ ਹੋਇਆ, ਕਿਤੇ ਦੂਰ ਹੀ ਨਿਕਲਿਆ ਹੋਇਆ, ਪਤਾ ਨਹੀਂ ਦੂਸਰੇ ਸੂਬੇ 'ਚ, ਤੇ ਉਹ ਨਹੀਂ ਮਿਲਿਆ ਹੈਗਾ ਬਜ਼ੁਰਗ। ਇੱਥੇ ਕੋਈ ਵੀ ਮਿਲ ਸਕਿਆ। ਤੇ ਬਾਕੀ ਜਿਹੜਾ ਤੁਹਾਨੂੰ ਤੁਹਾਡਾ ਘਰ ਵਹਾਤਾ, ਬਾਜ਼ਾਰ ਵਹਾਤਾ, ਬਾਕੀ ਤੁਹਾਨੂੰ ਹੋਰ ਮਜ਼ੀਦ ਜਿਹੜਾ ਤੁਹਾਨੂੰ ਪਿੰਡ ਵਹਾ ਦਿੰਦੇ ਆ। ਤੇ ਕਦੀ ਦੁਬਾਰਾ ਸਾਡੇ ਇੱਥੇ ਚੱਕਰ ਲੱਗਿਆ ਤੇ ਬਜ਼ੁਰਗ ਮਿਲ ਗਿਆ, ਫਿਰ ਉਹਨਾਂ ਇੰਟਰਵਿਊ ਅਸੀਂ ਗੱਲਾਂ ਬਾਤਾਂ ਤੁਹਾਡੇ ਬਜ਼ੁਰਗਾਂ ਦੇ ਪੁੱਛਾਂਗੇ। ਬੜੀ ਦੇਰ ਹੋ ਗਈ ਸਾਨੂੰ ਘੁੰਮਦੇ ਤੇ ਬਜ਼ੁਰਗ ਨਹੀਂ ਮਿਲਦਾ ਪਿਆ ਕੋਈ ਵੀ। ਚਲੋ ਆਓ ਤੁਹਾਨੂੰ ਪੂਰਾ ਪਿੰਡ ਬਕਾਇਆ ਵਿਖਾਉਂਦੇ ਆ, ਜਿੱਥੇ ਛੱਪੜ ਸਣ, ਗੁਰਦੁਆਰਾ ਸੀ, ਐਵੇਂ ਚੀਜ਼ਾਂ ਬਕਾਇਆ ਤੁਹਾਨੂੰ ਵਿਖਾ ਦਿੰਦੇ ਸਾਰੀਆਂ। ਲੈ ਮਾਲਕ ਸਿੰਘ, ਤੇਰੇ ਪਿੰਡ ਦੇ ਵਿੱਚ ਘੁੰਮਣ ਡੇ ਆ ਬਾਬਾ, ਵੇਖਨੇ ਪਿਆ ਜੇ ਬਾਬਾ ਲੱਭ ਗਿਆ ਤੇ ਤੈਨੂੰ ਗੱਲਾਂ ਵੀ ਸੁਣਾਉਂਦੇ ਆ, ਨਹੀਂ ਤੇ ਫਿਰ ਭਰਾਵਾ ਤੈਨੂੰ ਪਿੰਡ ਦੇ ਤੇਰਾ ਬਹਾਨ ਡੇ ਤੇਰੇ ਪੂਰਖਿਆਂ ਦਾ ਹੈ। ਮੋਟਰਸਾਈਕਲ ਇੱਥੇ ਲਈਏ ਭਾਈ ਕੋਲੋਂ, ਤੇ ਭਾਈਆ ਹੀ ਚਲਾ ਰਿਹਾ ਪਿੰਡ ਦਾ। ਪਿੰਡ ਵਾਲੇ ਤੇਰੇ ਚੰਗੇ ਨੇ ਝਾਮਕੇ ਵਾਲੇ। ਤੇ ਇੱਕ ਉਹ ਕੇ ਮੋਟਰਸਾਈਕਲ ਜਾ ਰਿਹਾ, ਕਹਿ ਰਿਹਾ ਵੀ ਹੋਰ ਬਾਬੇ ਦਾ ਪਤਾ ਕਰਨੀ ਜੀ, ਕੋਈ ਬਾਬਾ ਲੱਭ ਗਿਆ ਤੇ ਗੱਲਾਂ ਵੀ ਪੁੱਛਾਂਗੇ ਤੁਹਾਡੇ ਵੱਡਿਆਂ ਦੇ। ਤੇ ਇੱਥੇ ਸਾਰੇ ਬੱਚਿਆਂ ਨੂੰ ਵੀ ਪਤਾ ਹਵੇਲੀ ਵਾਲੇ ਤੁਹਾਡੇ ਜਿਹੜੇ ਪੂਰਖੇ ਸਨ ਨਾ, ਹਵੇਲੀ ਵਾਲੇ ਨਾਂ ਤਾਂ ਮਸ਼ਹੂਰ ਨੇ ਅਜੇ ਤੱਕ ਵੀ, ਇਹਦਾ ਹਵੇਲੀ ਵਾਲੇ ਸਰਦਾਰ ਕਹਿੰਦੇ ਨੇ। ਨਾਵਾਂ ਤਾਂ ਉਹਨਾਂ ਨੂੰ ਨਹੀਂ ਪਤਾ, ਲੇਕਿਨ ਕਹਿੰਦੇ ਹਵੇਲੀ ਵਾਲੇ ਸਰਦਾਰ ਆ ਉਹਨਾਂ ਦਾ ਘਰ। ਹੁਣ ਤੁਹਾਨੂੰ ਗੁਰਦੁਆਰਾ ਵਿਖਾਣ ਲੱਗੇ, ਗੁਰਦੁਆਰੇ ਲੱਗੇ ਆ ਗਏ ਜਿੱਥੇ ਤੁਹਾਡੇ ਵੜਕੇ ਮੱਥਾ ਟੇਕਦੇ ਹਾਂ। ਗੁਰਦੁਆਰਾ ਤੇ ਢਾਤਾ ਹੁਣ 2-3 ਸਾਲ ਹੋਏ ਆ, ਲੇਕਿਨ ਤੁਹਾਨੂੰ ਵਿਖਾ ਦਿੰਦੇ ਕਿੱਥੇ ਸੀ। ਤੁਹਾਨੂੰ ਵਿਖਾਣ ਲੱਗੇ ਜਿੱਥੇ ਗੁਰਦੁਆਰਾ ਸਾਹਿਬ ਹੁੰਦਾ ਉੱਧਰ ਲੈ ਕੇ ਜਾ ਰਹੇ। ਤੇ ਪਿੰਡ ਦਾ ਹੀ ਭਾਈ ਜਿਹੜਾ ਸਾਡੇ ਨਾਲ ਜਾ ਰਿਹਾ ਅੱਗੇ ਬੈਠਾ ਹੋਇਆ, ਤੇ ਇਹਨਾਂ ਦੇ ਵੜਕੇ ਵੀ ਜਿਹੜੇ ਨੇ ਉਹ ਸਿੱਖ ਤੋਂ ਮੁਸਲਮਾਨ ਹੋਏ ਸਨ, ਇਹਦੇ ਨਾਨਕੇ, ਤੇ ਉਹ ਹੀ ਸਾਨੂੰ ਵਿਖਾ ਰਿਹਾ ਨਾਲ ਸਾਨੂੰ। ਪਿੰਡ ਝਾਮਕੇ ਵਿਰਕ ਸਿੱਖਾਂ ਦਾ ਪਿੰਡ ਜੀ, ਤੇ ਬੜਾ ਤਗੜਾ ਪਿੰਡ। ਪਹਿਲਾਂ ਵੀ ਕਾਫੀ ਵੱਡਾ ਸੀ, ਹੁਣ ਤੇ ਬਹੁਤ ਜ਼ਿਆਦਾ ਵੱਡਾ। ਇੱਕ ਘੰਟਾ ਹੋ ਗਿਆ ਸਾਨੂੰ ਘੁੰਮਦਿਆਂ, ਪਿੰਡ ਨਹੀਂ ਮੁੱਕਦਾ ਪਿਆ ਗਲੀਆਂ, ਕਿਉਂਕਿ ਬਜ਼ੁਰਗਾਂ ਨੂੰ ਅਸੀਂ ਲੱਭਦੇ ਪਏ ਸੀ। ਇਹ ਵੀ ਭਾਈ ਸਾਨੂੰ ਲੈ ਕੇ ਨਾਲ ਦਾ ਘੁੰਮਦਾ ਪਿਆ ਸੀ, ਤੁਹਾਡੇ ਵੱਡਿਆਂ ਦੇ ਬਾਰੇ ਜਿਹਨੂੰ ਪਤਾ ਲੱਗ ਜਾਏ, ਜਿਹੜਾ ਬਾਬਾ ਚੰਦਾ ਸਿੰਘ ਨੂੰ ਜਾਣਦਾ ਹੋਵੇ, ਬਾਬਾ ਗੁਰਬਚਨ ਨੂੰ ਜਾਣਦਾ ਹੋਵੇ, ਤੁਹਾਡੇ ਪੁਰਖਾਂ ਬਾਰੇ ਪਤਾ ਲੱਗ ਸਕੇ ਵੀ ਉਹਨਾਂ ਦੀ ਜ਼ਮੀਨ ਕਿੰਨੀ ਸੀ ਹੈ, ਤੇ ਆਪਣੇ ਘੋੜੀਆਂ ਮੱਝਾਂ ਸਾਰਾ ਕੁਝ ਅਸੀਂ ਪੁੱਛਣਾ ਉਹਨਾਂ ਨੂੰ, ਅਗਰ ਬਜ਼ੁਰਗ ਸਾਨੂੰ ਮਿਲ ਜਾਂਦਾ। ਤੇ ਇੰਟਰਵਿਊ ਕਰਾਂਗੇ ਪੂਰਾ ਕਿ ਕਿਵੇਂ ਦੇ ਵਸੇਬ ਸੀ ਤੁਹਾਡੇ ਵੱਡਿਆਂ ਦਾ ਪਿੰਡ ਵਿੱਚ। ਲੇਕਿਨ ਮੈਨੂੰ ਲੱਗਦਾ ਕਿ ਵਸੇਬ ਤੇਰੇ ਜਿਹੜੇ ਪੁਰਖਿਆਂ ਦਾ ਚੰਗਾ ਹੀ ਹੋਣਾ, ਕਿਉਂਕਿ ਹਜੇ ਤੱਕ ਮਸ਼ਹੂਰ ਨੇ ਹਵੇਲੀ ਵਾਲੇ ਨਾਂ ਤੋਂ, ਹਵੇਲੀ ਵਾਲੇ ਸਰਦਾਰਾਂ ਦੇ ਨਾਂ ਤੋਂ ਚੰਗਾ ਹੋਣਾ, ਤੇ ਜਿਹੜਾ ਹਜੇ ਤੱਕ ਬੱਚੇ ਨੂੰ ਯਾਦ ਨੇ ਜੀ।
ਇਸ ਜਗ੍ਹਾ ਤੇ ਸੇ ਜੇ ਗੁਰਦੁਆਰਾ ਤੇ ਇੱਥੇ ਅੱਗੇ ਕਰਕੇ ਛੱਪੜ ਹੁੰਦਾ ਸੀ ਜੇ ਜਿਹੜਾ ਹਾਂਜੀ ਜਿਹੜਾ ਮਸ਼ਹੂਰ ਸੀ ਉਸ ਵੇਲੇ ਤੇ ਇੱਥੇ ਅੱਗੇ ਕਰਕੇ ਮੀਆਂ ਸਾਹਿਬ ਦੀ ਜਿਹੜੀ ਢੇਰੀ ਇੱਥੇ ਦਰਬਾਰ ਸੀ ਉਹ ਵੀ ਉਸ ਟਾਈਮ ਦਾ ਮਸ਼ਹੂਰ ਸੀ ਵੰਡ ਤੋਂ ਪਹਿਲਾਂ ਜੋ ਸਿੱਖ ਹਾਂਜੀ ਹਾਂਜੀ ਉਹ ਵੀ ਵਹਾ ਦੀ ਮਾੜਾ ਆਜੋ ਵਹਾ ਦਿੰਨੇ ਆ ਤੇ ਇੱਕ ਬਾਬੇ ਭੋਲੇ ਬਾਦਸ਼ਾਹ ਦਾ ਦਰਬਾਰ ਸੀ ਮਸਜਿਦ ਲੱਗੇ ਹਾਂਜੀ ਉਹ ਵਹਾ ਦਿੰਦੇ ਆ ਚਲਾਓ ਜੀ ਇਹ ਪਿੰਡ ਦਾ ਛੱਪੜ ਉਹ ਸਾਹਮਣੇ ਸਕੂਲ ਨਜ਼ਰ ਆ ਰਿਹਾ ਤੁਹਾਨੂੰ ਜਿੱਥੋਂ ਆਪਾਂ ਵਲੌਗ ਸਟਾਰਟ ਕੀਤਾ ਸੀ ਠੀਕ ਹੈ ਜਦੋਂ ਤੇ ਲਿਖਿਆ ਹੋਇਆ ਇੰਗਲਿਸ਼ ਗਿਵਟ ਗਰਲ ਹਾਈ ਸਕੂਲ ਜਾਮ ਕੇ ਠੀਕ ਹੈ ਜੀ ਆ ਗਿਆ ਦਰਬਾਰ ਦਰਗਾਹ ਇਹ ਦਰਗਾਹ ਦਾ ਨਾਂ ਜੇ ਬਾਬਾ ਭੋਲੇ ਬਾਦਸ਼ਾਹ ਉਸ ਵੇਲੇ ਨਾ ਇਹ ਛੱਪੜ ਦੇ ਵਿੱਚ ਹੀ ਹੁੰਦੀ ਸੀ ਜਦੋਂ ਵੰਡ ਨਹੀਂ ਸੀ ਹੋਈ ਜੀ ਹਾਂਜੀ ਹਾਂਜੀ ਬਿਲਕੁਲ ਇਹ ਸਾਰਾ ਛੱਪੜ ਹੁੰਦਾ ਸੀ ਜੇ ਤੇ ਇੱਥੇ ਦਰਬਾਰ ਦੀ ਮਤਲਬ ਢੇਰੀ ਹੁੰਦੀ ਸੀ ਹੁਣ ਮੇਲਾ ਲੱਗਦਾ ਸੀ ਹਾਂਜੀ ਮੇਲਾ ਲੱਗਦਾ ਹਾੜ ਵਿੱਚ ਉਦੋਂ ਫਿਰ ਲੱਗਦਾ ਹੀ ਹੋਏਗਾ ਪੁਰਾਣਾ ਹਾਂਜੀ ਉਦੋਂ ਵੀ ਪੁਰਾਣਾ ਵੀ ਲੱਗਦਾ ਇਹ ਹੈ ਬਜ਼ੁਰਗ ਦੱਸਦੇ 47 ਤੋਂ ਪਹਿਲਾਂ ਇਹ 47 ਤੋਂ ਪਹਿਲਾਂ ਦਾ ਜੇ ਅੱਛਾ ਅੱਛਾ ਸਹੀ ਹੋ ਗਿਆ ਤੇ ਲੋ ਜੀ ਹੁਣ ਅਸੀਂ ਖਲੋਤੇ ਆ ਜਿਹੜੇ ਬਾਬੇ ਭੋਲੇ ਸਾਹਿਬ ਦਰਬਾਰ ਤੇ ਐਸ ਸਾਡੀ ਅੱਜ ਦੀ ਵੀਡੀਓ ਤੁਹਾਡਾ ਪਿੰਡ ਵੀ ਵਿਖਾਇਆ ਤੇ ਬਜ਼ੁਰਗ ਤਾਂ ਨਹੀਂ ਮਿਲ ਸਕਿਆ ਸਾਨੂੰ ਜਿਵੇਂ ਅਸੀਂ ਬੜੀ ਕੋਸ਼ਿਸ਼ ਕੀਤੀ ਭਾਈ ਦੇ ਵੀ ਜਿਹੜਾ ਬੜੇ ਜਿਹੜੇ ਸ਼ੁਕਰਗੁਜ਼ਾਰ ਆ ਵੀ ਇਹ ਬੜੀ ਦੇਰ ਜਿਹੜਾ ਸਾਡੇ ਨਾਲ ਘੁੰਮਦਾ ਰਿਹਾ ਇੱਕ ਬਜ਼ੁਰਗ ਹੈ ਸੀ ਲੇਕਿਨ ਉਹ ਪਿੰਡ 'ਚ ਨਹੀਂ ਗਾ ਪਤਾ ਕਿੱਥੇ ਗਿਆ ਹੋਇਆ ਘਰੋਂ ਵੀ ਨਹੀਂ ਪਤਾ ਲੱਗਿਆ ਵੀ ਉਹਨੇ ਪਤਾ ਕਿੱਥੇ ਗਿਆ ਹੋਇਆ ਹੈ ਨੇ ਬਜ਼ੁਰਗ ਭੱਠੀਆਂ ਦੇ ਨੇ ਨਾ ਮਤਲਬ ਤੇ ਉਹ ਚਲੋ ਕੋਈ ਨਹੀਂ ਤੇ ਇਹ ਸਾਡੀ ਅੱਜ ਦੀ ਵੀਡੀਓ ਅੱਛੀ ਲੱਗੀ ਲਾਈਕ ਕਮੈਂਟ ਲਾਜ਼ਮੀ ਕਰਦੇ ਆ ਜੀ ਚਲੋ ਮਿਲਨੇ ਆ ਕਿਸੇ ਨਵੀਂ ਵੀਡੀਓ ਤੱਕ ਸਮਝੇ ਇਜਾਜ਼ਤ ਰੱਬ